ਆਉਣ ਵਾਲੇ ਪੀਰੀਅਡ 'ਚ ਕਦੇ ਵੀ ਲਦਾਖ ਵੀ ਔਰ ਅਰੁਣਾਚਲ ਪ੍ਰਦੇਸ਼ ਵੀ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਇਹ ਭਾਰਤ ਕੋਲੋਂ ਚਲੇ ਜਾਣਗੇ। ਸਵੇਰੇ ਉੱਠ ਕੇ ਦੇਖਣਗੇ ਔਰ ਨਜ਼ਰ ਆਏਗਾ ਕਿ ਭਾਈ ਉਹ ਚੀਨ ਨੇ ਲੈ ਲਏ ਨੇ। ਹੁਣ ਭੂਟਾਨ ਨੇ ਕਿਵੇਂ ਇੰਡੀਆ ਨੂੰ ਆਊਟਸਮਾਰਟ ਕੀਤਾ ਜੀ, ਜਾਂ ਇੰਡੀਆ ਦੀ ਮਰਜ਼ੀ ਤੋਂ ਬਿਨਾ ਜਾਂ ਇਹਨਾਂ ਨੂੰ ਈਵਨ ਦੱਸੇ ਬਿਨਾ ਉਹਨਾਂ ਨੇ ਚਾਈਨਾ ਦੇ ਨਾਲ MOU ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਕਹਿੰਦੇ ਨੇ ਉਹ ਸਾਈਨ ਕਰ ਲਿਆ ਬਾਰਡਰ ਦੇ ਉੱਤੇ। ਭੂਟਾਨ ਚਾਈਨਾ ਸਾਈਨ ਮੈਮੋ ਆਫ ਅੰਡਰਸਟੈਂਡਿੰਗ ਫॉर 3-step road map to expedite boundary talks. New Delhi says it has noted the agreement, noted quote unquote. व्यूअर्स वेलकम बैक ऑन प्रोग्राम। सो व्यूअर्स यूं जापता है कि भूटान देश भी भारत की गिरफ्त विचों निकल गया है। सो भूटान ने चीन नाल सरहद दे झगड़े नूं लै के एक MOU साइन किया है। सो भारत वालों इस दे उत्ते सवालिया निशान वांग रिएक्शन दिता गया है। सो की नेपाल वांग हुण भूटान भी चीन की शरण विच जाएगा? इस बारे आपां गलबात करन जा रहे हैं। सो असीं चाहांगे कि तुसीं इसी तरह बने रहना। देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो ਜਦੋਂ ਭੂਟਾਨ ਦਾ ਜ਼ਿਕਰ ਹੁੰਦਾ ਹੈ ਤੇ ਅਕਸਰ ਮੈਨੂੰ ਵੀ ਹੁਣ ਤੱਕ ਇਹੀ ਅੰਡਰਸਟੈਂਡਿੰਗ ਰਹੀ ਹੈ ਕਿ ਭੂਟਾਨ ਦੀ ਫੋਰਨ ਪਾਲਿਸੀ ਇੰਡੀਆ ਡਿਸਾਈਡ ਕਰਦਾ ਹੈ। ਉਹਨਾਂ ਦੀ ਜਿਹੜਾ ਬੇਸ਼ੱਕ ਐਜ਼ ਏ ਮੁਲਕ ਭੂਟਾਨ ਦੀ ਰੈਕਗਨੀਸ਼ਨ ਹੈ, ਯੂਨਾਈਟਿਡ ਨੇਸ਼ਨਸ ਦਾ ਉਹ ਮੈਂਬਰ ਵੀ ਹੈ ਜੀ, ਲੇਕਿਨ ਇਹਨਾਂ ਸਾਰੇ 75 ਸਾਲਾਂ ਦੇ ਪੀਰੀਅਡ 'ਚ ਜੇ ਕਹਿਣਾ ਹੋਏ ਕਿ ਕਦੇ ਐਸਾ ਨਹੀਂ ਹੋਇਆ ਕਿ ਭੂਟਾਨ ਨੇ ਇੰਡੀਆ ਦੇ ਖਿਲਾਫ ਵੋਟ ਪਾਈ ਹੋਏ ਜਾਂ ਜਿੱਥੇ ਇੰਡੀਆ ਨੇ ਵੋਟ ਪਾਈ ਹੋਏ ਉੱਥੇ ਭੂਟਾਨ ਨੇ ਨਾ ਪਾਈ ਹੋਏ। ਸੋ ਅਕਸਰ ਅਸੀਂ ਉਸ ਨੂੰ ਇਸੇ ਹੀ ਰੰਗ 'ਚ ਦੇਖਦੇ ਹਾਂ ਕਿ ਜਿਵੇਂ ਜਦੋਂ ਸੋਵੀਅਤ ਯੂਨੀਅਨ ਨੇ ਇਹ ਅੱਡ-ਅੱਡ ਮੁਲਕਾਂ ਦੀ ਰੈਕਗਨੀਸ਼ਨ ਵੀ ਆਪਣੇ ਤੌਰ ਦੇ ਉੱਤੇ ਕਰਵਾਈ ਹੋਈ ਸੀ ਸੈਪਰੇਟ, ਤੇ ਉਹ ਇਸੇ ਖਾਨੇ 'ਚ ਸੀ। ਅਲਟੀਮੇਟਲੀ ਉਹ ਹਿੱਸਾ ਸੋਵੀਅਤ ਯੂਨੀਅਨ ਦਾ ਹੀ ਸਨ ਲੇਕਿਨ ਆਪਣੀਆਂ ਵੋਟਾਂ ਵਧਾਉਣ ਦੇ ਲਈ। ਸਾਨੂੰ ਤਾਂ ਹਮੇਸ਼ਾ ਇਹ ਲੱਗਦਾ ਕਿ ਸਿੱਕਮ ਨੂੰ ਤਾਂ ਡਾਇਰੈਕਟਲੀ ਇੰਡੀਆ ਨੇ ਐਨੈਕਸ ਕਰ ਲਿਆ, ਲੇਕਿਨ ਭੂਟਾਨ ਐਨੈਕਸ ਸਟੇਟ ਵਾਂਗ ਹੀ ਹੈ ਅਦਰ ਦੈਨ ਕਿ ਉਹਦੀ ਇੱਕ ਗਿਣਤੀ ਉਹਨਾਂ ਨੇ ਅੱਡ ਰੱਖੀ। ਹਾਲਾ ਭੂਟਾਨ ਇੱਕ ਬੜਾ ਖੂਬਸੂਰਤ ਮੁਲਕ ਐਨਵਾਇਰਨਮੈਂਟ ਦੇ ਲਿਹਾਜ਼ ਨਾਲ, ਔਰ ਉਹਨਾਂ ਦੇ ਈਵਨ ਜਿਹੜਾ ਰਾਇਲ ਪ੍ਰਿੰਸ ਸੀ ਉਹਨੇ ਆਪਣਾ ਰਾਇਲ ਟਾਈਟਲ ਛੱਡ ਕੇ ਆਮ ਤਰ੍ਹਾਂ ਦਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਰਾਹੀਂ ਉਹ ਆਇਆ। ਵੈਰੀ ਰਿਫਾਈਨਡ ਜਿਹੜਾ ਉਹਨਾਂ ਦਾ ਔਰ ਬੁੱਧਿਸਟ ਮੁਲਕ ਹੈ ਭੂਟਾਨ। ਬਿਲਕੁਲ। ਹੁਣ ਅਸੀਂ ਕੱਲ ਵੀ ਇਹ ਗੱਲ ਕੀਤੀ ਸੀ ਕਿ ਜਦੋਂ ਮਾਓ ਜ਼ੇਤੁੰਗ ਜਾਂ ਚਾਈਨਾ ਦੇ ਜਿਹੜੇ ਡਰੀਮਰ ਨੇ ਫਿਊਚਰ ਦੇ ਕਿ ਚਾਈਨਾ ਜਿਵੇਂ ਇੱਕ ਸਟੇਜ ਦੇ ਉੱਤੇ ਇੱਕ ਮੈਜੈਸਟਿਕ ਐਮਪੀਰੀਅਲ ਮੁਲਕ ਸੀ, ਤੇ ਉਹ ਹਮੇਸ਼ਾ ਇਹ ਕਹਿੰਦੇ ਨੇ ਕਿ ਭਾਈ ਤਿੱਬਤ ਜਿਹੜਾ ਹੈ ਉਹ ਹਥੇਲੀ ਹੈ, ਪਾਮ ਹੈ, ਔਰ 5 ਫਿੰਗਰਸ ਜਿਹੜੀਆਂ ਨੇ ਉਹ ਚੀਨ ਦੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਕਿ ਸਿੱਕਮ ਹੈ, ਭੂਟਾਨ ਹੈ, ਨੇਪਾਲ ਹੈ, ਸਾਊਥ ਤਿੱਬਤ ਜਿਹੜਾ ਜਿਹਨੂੰ ਅਰੁਣਾਚਲ ਕਹਿੰਦੇ ਨੇ, ਔਰ ਲਦਾਖ, ਜਿਸ ਲਦਾਖ ਦੇ ਉੱਤੇ ਉਹਨਾਂ ਨੇ ਚਾਈਨਾ ਨੇ ਇਹਨਾਂ ਨੂੰ ਜਦੋਂ ਹੁਣ ਦੌੜਾਇਆ 13ਵੇਂ ਰਾਊਂਡ ਤੋਂ ਬਾਅਦ, ਤਾਂ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਸੋਵਰਨਟੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਸੋ ਉਹਨਾਂ ਨੇ ਇਹ ਔਰ ਇੰਡੀਅਨ ਵਾਈਸ ਪ੍ਰੈਜ਼ੀਡੈਂਟ ਜੇ ਅਰੁਣਾਚਲ ਗਿਆ ਹੈ ਤੇ ਉਹਨਾਂ ਨੇ ਕਿਹਾ ਵੀ ਮਤ ਐਂਟਰ ਕਰੋ ਸਾਡੀ ਟੈਰੀਟੋਰੀ। ਸੋ ਇਹਦਾ ਮਤਲਬ ਇਹ ਹੈ ਕਿ ਆਉਣ ਵਾਲੇ ਪੀਰੀਅਡ 'ਚ ਕਦੇ ਵੀ ਲਦਾਖ ਵੀ ਔਰ ਅਰੁਣਾਚਲ ਪ੍ਰਦੇਸ਼ ਵੀ ਜਿਹਨੂੰ ਚਾਈਨਾ ਸਾਊਥ ਤਿੱਬਤ ਕਹਿੰਦਾ ਇਹ ਭਾਰਤ ਕੋਲੋਂ ਚਲੇ ਜਾਣਗੇ। ਸਵੇਰੇ ਉੱਠ ਕੇ ਦੇਖਣਗੇ ਔਰ ਨਜ਼ਰ ਆਏਗਾ ਕਿ ਭਾਈ ਉਹ ਚੀਨ ਨੇ ਲੈ ਲਏ ਨੇ। ਹੁਣ ਗੱਲ ਅਸੀਂ ਭੂਟਾਨ ਦੀ ਕਰੀਏ। ਭੂਟਾਨ ਜਿਹੜਾ ਹੈ ਬੇਸ਼ੱਕ ਇੱਕ ਅਲੱਗ ਮੁਲਕ ਹੈ, ਲੇਕਿਨ ਭਾਰਤ ਨੇ ਉਹਦੀ ਫੋਰਨ ਪਾਲਿਸੀ ਦੇ ਉੱਤੇ ਕੰਟਰੋਲ ਕੀਤਾ ਹੋਇਆ। ਔਰ ਚੀਨ ਦੇ ਖਿਲਾਫ ਜਦੋਂ ਅਸੀਂ 2017 ਦੇ ਵਿੱਚ ਜਾਂ 2018 ਹੈ ਸ਼ਾਇਦ ਡੋਕਲਾਮ ਕ੍ਰਾਈਸਿਸ, ਹੁਣ ਡੋਕਲਾਮ ਇੱਕ ਐਸਾ ਏਰੀਆ ਭੂਟਾਨ ਦਾ ਜਿਹਦਾ ਬਾਰਡਰ ਜਿਹੜਾ ਉਹ ਭੂਟਾਨ ਦੇ ਨਾਲ ਹੀ ਲੱਗਦਾ, ਇੰਡੀਆ ਦੇ ਨਾਲ ਤਾਂ ਲੱਗਦਾ ਨਹੀਂ, ਲੇਕਿਨ ਕਿਉਂਕਿ ਇੰਡੀਆ ਦੀ ਡੋਮੀਨੈਂਸ ਹੈ ਉੱਥੇ ਹਰ ਲਿਹਾਜ਼ ਨਾਲ, ਮਿਲੀਟੈਰੀਲੀ ਵੀ ਔਰ ਅਦਰਵਾਈਜ਼ ਵੀ, ਉਹਨਾਂ ਨੇ ਡੋਕਲਾਮ ਰਾਹੀਂ ਚੀਨ ਦੇ ਨਾਲ ਪੰਗਾ ਲਿਆ। ਔਰ ਜਿਹਨੂੰ ਬਾਅਦ 'ਚ ਇਹਨਾਂ ਨੇ ਕਿਹਾ ਜੀ ਜਿੱਤ ਗਏ। ਹੋਇਆ ਇਹ ਹੈ ਵੀ ਉੱਥੋਂ ਜੁੱਤੀਆਂ ਵੀ ਇਹਨਾਂ ਨੇ ਖਾਧੀਆਂ। ਔਰ ਡੋਕਲਾਮ 'ਚ ਜਿੱਥੇ ਕਿ ਚੀਨ ਪਹਿਲਾਂ ਨਹੀਂ ਸੀ ਆਇਆ ਉੱਥੇ ਆ ਕੇ ਉਹਨਾਂ ਨੇ ਆਪਣੀ ਪਰਮਾਨੈਂਟ ਜਿਹੜੀ ਹੈ ਕੰਟੋਨਮੈਂਟਸ ਵੀ ਬਣਾ ਲਈਆਂ, ਔਰ ਉਸ ਸਾਰੇ ਦੇ ਨਾਲ ਦੀ ਨਾਲ ਉਹਨਾਂ ਨੇ ਆਪਣਾ ਅੱਗੋਂ ਕਲੇਮ ਵੀ ਰੱਖ ਦਿੱਤਾ। ਹੁਣ ਭੂਟਾਨ ਨੇ ਕਿਵੇਂ ਇੰਡੀਆ ਨੂੰ ਆਊਟਸਮਾਰਟ ਕੀਤਾ ਜਾਂ ਇੰਡੀਆ ਦੀ ਮਰਜ਼ੀ ਤੋਂ ਬਿਨਾ ਜਾਂ ਇਹਨਾਂ ਨੂੰ ਈਵਨ ਦੱਸੇ ਬਿਨਾ
ਉਹਨਾਂ ਨੇ ਚਾਈਨਾ ਦੇ ਨਾਲ MOU ਜਿਹਨੂੰ ਮੈਮੋ ਆਫ ਅੰਡਰਸਟੈਂਡਿੰਗ ਕਹਿੰਦੇ ਨੇ ਉਹ ਸਾਈਨ ਕਰ ਲਿਆ ਬਾਰਡਰ ਦੇ ਉੱਤੇ। ਇਹਨੇ ਇੰਡੀਆ ਨੂੰ ਹਿਲਾ ਕੇ ਰੱਖ ਦਿੱਤਾ। ਜਦੋਂ ਅਸੀਂ ਕਹਿੰਦੇ ਹਾਂ ਕਿ ਆਲਰੇਡੀ ਨੇਪਾਲ ਜਿਹੜਾ ਇੱਕ ਡਿਕਲੇਅਰਡ ਹਿੰਦੂ ਨੇਸ਼ਨ ਸੀ, ਜਿੱਥੇ 80% ਪਲੱਸ ਪਾਪੂਲੇਸ਼ਨ ਵੀ ਹਿੰਦੂ ਹੈ, ਜਿਹੜੇ ਹਿੰਦੂ ਧਰਮ ਨੂੰ ਕਹਿੰਦੇ ਨੇ, 240 ਸਾਲ ਜਿੱਥੇ ਹਿੰਦੂ ਮੋਨਾਰਕ ਰਹੇ ਨੇ, ਨੇਪਾਲੀ ਕਿੰਗ, ਜਿੱਥੇ ਸ਼ਿਵ ਜੀ ਦਾ ਸਭ ਤੋਂ ਪੁਰਾਣਾ ਮੰਦਰ ਜਿਹੜਾ ਪਸ਼ੂਪਤੀ ਮੰਦਰ ਕਾਠਮੰਡੂ 'ਚ ਹੈ, ਜਿੱਥੇ ਜਾ ਕੇ ਮੋਦੀ ਨੇ ਪੂਜਾ ਵੀ ਕੀਤੀ ਔਰ ਉੱਥੇ ਖਲੋ ਕੇ ਕਿਹਾ ਕਿ ਇਨਕੇ ਸਾਥ ਹਮਾਰਾ ਰੋਟੀ ਬੇਟੀ ਦਾ ਰਿਸ਼ਤਾ ਹੈ। ਹੁਣ ਉਹ ਨੇਪਾਲ ਤਾਂ ਚੀਨ ਦੇ ਚਲਾ ਹੀ ਗਿਆ ਬਿਲਕੁਲ। ਉਹਨਾਂ ਨੇ ਤਾਂ ਆਪਣਾ ਹਿੰਦੂ ਤੋਂ ਵੀ ਨਿਕਲ ਗਏ, ਉਹਨਾਂ ਨੇ ਆਪਣਾ ਕਨਸਟੀਟਿਊਸ਼ਨ ਲਿਆਂਦਾ ਔਰ ਇਹੀ ਨਹੀਂ, ਉਹ ਚਾਈਨਾ ਦੀ ਸ਼ੈਲਟਰ 'ਚ ਚਲੇ ਗਏ। ਬਾਕੀ ਅਸੀਂ ਦੇਖ ਹੀ ਰਹੇ ਹਾਂ ਕਿ ਬਾਕੀ ਬੰਗਲਾਦੇਸ਼ ਦੇ ਹਵਾਲੇ ਨਾਲ ਵੀ ਔਰ ਦੂਸਰਿਆਂ ਦੇ ਨਾਲ ਵੀ ਕੀ ਹੋ ਰਿਹਾ। ਲੇਕਿਨ ਅੱਜ ਦੀ ਜਿਹੜੀ ਖਬਰ, ਜਿਹੜੀ ਘੱਟੋ ਘੱਟ ਮੇਰੇ ਲਈ ਵੀ ਇੱਕ ਜਿਹਨੂੰ ਕਹੋ ਕਿ ਵੀ ਹੈਰਤ ਭਰਪੂਰ ਸੀ, ਔਰ ਖਬਰ ਹੈ ਭੂਟਾਨ ਚਾਈਨਾ ਸਾਈਨ memo of understanding for 3-step roadmap to expedite boundary talks. New Delhi says it has noted the agreement, noted quote unquote. ਇਹਦਾ ਮਤਲਬ ਹੈ ਕਿ ਇੰਡੀਆ ਨੂੰ ਪਤਾ ਹੀ ਨਹੀਂ ਸੀ ਵੀ ਕੀ ਹੋ ਰਿਹਾ। ਔਰ ਜਦੋਂ ਉਹਨਾਂ ਨੂੰ ਰਿਐਕਸ਼ਨ ਦੇ ਲਈ ਪੁੱਛਿਆ ਕਿ ਜੀ ਤੁਸੀਂ ਦੱਸੋ, ਤੇ ਉਹਨਾਂ ਨੇ ਕਿਹਾ ਜੀ ਵੀ ਹੈਵ ਨੋਟਡ। ਹੁਣ ਨੋਟਡ 'ਚ ਕੀ ਹੈ ਇਹ ਐਗਰੀਮੈਂਟ ਦੀ, ਉਹਨਾਂ ਨੇ ਸਾਰੇ ਦੇ ਵਿੱਚ ਬੈਕਗਰਾਉਂਡ ਡੋਕਲਾਮ 2017 ਦੇ ਵਿੱਚ ਹੋਇਆ, ਨਾਟ 2018। ਔਰ ਇਹ ਬੇਸ਼ੱਕ ਭੂਟਾਨ ਦੇ ਨਾਲ ਚੀਨ ਲੰਬੇ ਵਕਤ ਤੋਂ ਕਹਿ ਰਿਹਾ ਕਿ ਭਾਈ ਇਹ ਤੁਸੀਂ ਵੀ ਸਾਡੀ ਖਾਮਖਾਹ ਦੀ ਥਾਂ, ਜਿਹੜੀ ਸਾਡੀ ਥਾਂ ਖਾਮਖਾਹ ਮੱਲੀ ਹੋਈ ਹੈ, ਸਾਡੇ ਨਾਲ ਗੱਲਬਾਤ ਕਰੋ, ਤੋਰੋ। ਭਾਰਤ ਜਿਹੜਾ ਉਹਨੇ ਡੋਕਲਾਮ 'ਚ 2017 'ਚ ਰਾਦਰ ਕਨਫਲਿਕਟ ਨੂੰ ਜਿਹੜਾ ਉਹ ਪੁਸ਼ ਕੀਤਾ। ਨਤੀਜੇ ਦੇ ਤੌਰ ਤੇ ਭਾਰਤ ਜਿਹੜਾ ਉਹ ਉੱਥੋਂ ਮੂੰਹ ਦੀ ਖਾ ਕੇ ਦੌੜਿਆ। ਹੁਣ ਜਿਹੜਾ 17 ਮਹੀਨੇ ਜਿਹੜਾ ਉਹ ਇੰਡੀਆ ਚਾਈਨਾ ਸਟੈਂਡ ਆਫ ਰਿਹਾ ਡੋਕਲਾਮ ਦੇ ਉੱਤੇ, ਔਰ ਭਾਰਤ ਨੂੰ ਹੀ ਵਾਪਸ ਉੱਥੋਂ ਮੁੜਨਾ ਪਿਆ। ਹੁਣ ਜਿਹੜੀ ਇਹ ਖਬਰ ਹੈ ਉਹਦੇ ਮੁਤਾਬਕ ਇਹ ਹੈ ਕਿ ਵੀ ਇਹ ਬੇਸ਼ੱਕ 1984 ਤੋਂ ਲੈ ਕੇ ਭੂਟਾਨ ਔਰ ਚਾਈਨਾ ਦੇ ਵਿਚਾਲੇ ਜਿਹੜੇ ਨੇ ਦੋ ਜਿਹੜੇ ਨੇ ਏਰੀਆ ਜਿਹੜੇ ਝਗੜੇ ਵਾਲੇ ਨੇ, ਜਿਵੇਂ ਡੋਕਲਾਮ ਤੇ ਦੂਸਰੇ ਏਰੀਏ ਭੂਟਾਨ ਦੇ ਵੈਸਟ ਨੇ, ਜਿਹਨੂੰ ਇੰਡੀਆ ਚਾਈਨਾ ਭੂਟਾਨ ਟਰਾਈ ਜੰਕਸ਼ਨ ਕਹਿੰਦੇ ਨੇ। ਏਰੀਆ ਤਾਂ ਥੋੜਾ ਹੈ, 269 ਸਕੁਅਰ ਕਿਲੋਮੀਟਰ ਦਾ ਏਰੀਆ ਹੈ। ਤੇ ਦੂਸਰਾ ਜਕਾਰਲੰਗ ਐਂਡ ਸਾਮਲੰਗ ਵੈਲੀ ਹੈ, ਜਿਹੜੀ ਤਿੱਬਤ ਤੇ ਭੂਟਾਨ ਦੇ ਨਾਰਥ ਵਿੱਚ ਹੈ, ਔਰ ਇਹ 495 ਸਕੁਅਰ ਕਿਲੋਮੀਟਰ ਟੈਰੀਟਰੀ ਹੈ। ਹੁਣ ਚੀਨ ਨੇ ਹਾਲ ਦੇ ਵਿੱਚ ਹੀ ਉਹਨਾਂ ਨੇ ਈਵਨ ਭੂਟਾਨ ਦਾ ਈਸਟਰਨ ਸੈਕਟੰਗ ਰੀਜਨ ਹੈ, ਉਸ ਦੇ ਉੱਤੇ ਵੀ ਆਪਣਾ ਦਾਅਵਾ ਜਤਾਇਆ। ਸੋ ਭੂਟਾਨ ਨੂੰ ਇਹ ਲੱਗਾ ਕਿ ਵੀ ਉਹ ਤਾਂ 5 ਉਂਗਲਾਂ ਕਹਿੰਦਾ ਹੀ ਨੇ ਪਹਿਲਾਂ, ਇੰਡੀਆ ਦੇ ਪੱਲੇ ਕੁਛ ਨਹੀਂ। ਉਹ ਡੋਕਲਾਮ 'ਚ ਉਹਨਾਂ ਨੇ ਦੇਖ ਲਿਆ ਕਿ ਜੁੱਤੀਆਂ ਖਾ ਕੇ ਦੌੜੇ। ਉਹਨਾਂ ਨੇ ਕਿਹਾ ਬਜਾਏ ਇਸ ਦੇ ਕਿ ਆਪਣਾ ਸਾਰਾ ਹੀ ਮੁਲਕ ਗਵਾ ਲਈਏ, ਉਹ ਕੋਈ ਨਾ ਕੋਈ ਸਮਝੌਤਾ ਕਰਨਾ ਚਾਹੁੰਦੇ ਨੇ। ਔਰ ਇਹਦੇ 'ਚ ਜਿਹੜਾ ਉਹਨਾਂ ਦਾ ਮੈਮੋ ਆਫ ਅੰਡਰਸਟੈਂਡਿੰਗ ਇਹਨਾਂ ਦੇ ਵਿੱਚ ਹੋਇਆ, ਇਸ ਬਾਰੇ ਉਹਨਾਂ ਦੇ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਨੇ ਵੀ ਇਸ 'ਤੇ ਬਰੀਫ ਕੀਤਾ। ਔਰ ਜਿਹੜਾ ਉਹਦੇ ਕਲੌਜ਼ਸ ਕੀ ਨੇ 3 ਸਟੈਪ ਦੇ, ਉਹ ਉਹਨਾਂ ਨੇ ਗੁਪਤ ਰੱਖੇ ਨੇ ਜਾਂ ਜ਼ਾਹਰ ਨਹੀਂ ਕੀਤੇ। 3 ਸਟੈਪ ਰੋਡ ਮੈਪ ਹੈਡ ਬੀਨ ਫਾਈਨਲਾਈਜ਼ਡ। ਇਹ 10th ਐਕਸਪਰਟ ਗਰੁੱਪ ਦੇ ਵਿੱਚ ਆਪਸੀ ਗੱਲਬਾਤ ਹੋਈ ਹੈ, ਔਰ ਉਹਨੂੰ ਉਹਨਾਂ ਨੇ ਪੋਜ਼ਿਟਿਵ ਡਿਵੈਲਪਮੈਂਟ ਕਿਹਾ ਕਿ ਭਾਈ ਅਸੀਂ 24 ਰਾਊਂਡ ਆਲਰੇਡੀ ਪਿਛਲੇ ਕਈ 37 ਸਾਲਾਂ ਤੋਂ ਚੱਲ ਰਹੇ ਸੀ, ਹੁਣ ਅਸੀਂ ਕਨਕਲੂਜਨ ਦੇ ਉੱਤੇ ਪਹੁੰਚੇ ਹਾਂ, ਔਰ ਉਹਦੇ ਨਾਲ ਜਿਹੜਾ ਇਹ ਅਸੀਂ ਆਪਸ ਦੇ ਵਿੱਚ ਕਰ ਰਹੇ ਹਾਂ। ਇੰਡੀਆ ਨੇ ਜਿਹੜਾ ਬੜਾ ਲਿਊਕ ਵਾਰਮ ਜਿਹਾ ਇਸ ਦੇ ਉੱਤੇ ਰਿਐਕਸ਼ਨ ਦਿੱਤਾ ਹੈ। ਵੀ ਹੈਵ ਨੋਟਡ the signing of memorandum between Bhutan and China. We are aware of it. You would be aware Bhutan and China have been holding boundary negotiation since long and this that. So ਮਤਲਬ ਇਹ ਹੈ, ਮੈਂ ਜੇ ਇਸ ਨੂੰ ਇੱਕ ਲਾਈਨ 'ਚ ਕਹਿਣਾ ਹੋਏ ਤੇ ਉਹ ਇਹ ਹੈ ਕਿ ਭੂਟਾਨ ਵੀ ਭਾਰਤ ਦੇ ਹੱਥੋਂ ਚਲਾ ਗਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।